With your support, we can raise your voice globally. उन्होंने पगड़ी इशू नो बिल्कुल मतलब कि फ्रांस से राष्ट्रपति के सामने लेके आया ही नहीं है. With your support, we can address those issues that no other media talks about. ਜੋ ਹਾਲ ਅਕਾਲੀਆਂ ਨੇ ਬਾਦਲ ਕਿਆ ਨੇ ਇਹਨਾਂ ਨੇ ਸਿੱਖੀ ਦਾ ਤੇ ਬੇੜਾ ਗਰਕ ਕੀਤਾ ਹੈ. With your support, we can bring you breaking news from around the world. It's about consulting our allies and having a dialogue. These lessons, as I stated, was learned while working with our coalition partners. With your support, we can educate and inform everyone about who Sikhs are and connect our youth to Sikhi. And it's just, representative of a culture that's all about peace. Support your TV channel and help us take your voices to everyone around the world for every human rights issue. United Sikhs ਜਥੇਬੰਦੀ ਨੇ ਫ੍ਰੈਂਚ ਅਤੇ ਯੂਰੋਪੀਅਨ ਕੋਰਟਸ ਦੇ ਨਾਲ-ਨਾਲ United Nations Human Rights Committee ਦਾ ਦਰਵਾਜ਼ਾ ਵੀ ਖੜਕਾਇਆ. All of this is only possible with your generous donations. Continue your support to us and let's go further together. To donate today, please log on to our website www.tv84.tv and donate via PayPal on our website, or you can mail us your donations to TV84 36-01 37th Avenue, Long Island City, New York 11101. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਫੀਤ ਕੌਰ, ਨਿਊਜ਼ TV 84 ਦੇ ਨਾਲ ਵੀਅਰਸ। ਅੱਜ ਦਾ TV 84 ਨਿਊਜ਼ ਦਾ ਪ੍ਰੋਗਰਾਮ ਵੀ 29 ਅਪ੍ਰੈਲ 1986 ਨੂੰ ਕੀਤੇ ਖਾਲਿਸਤਾਨ ਦੇ ਐਲਾਨਨਾਮੇ ਨੂੰ ਸਮਰਪਿਤ ਹੈ। ਵੀਅਰਸ 30 ਸਾਲ ਬਾਅਦ ਵੀ ਸਿੱਖ ਕੌਮ ਖਾਲਿਸਤਾਨ ਦੇ ਲਈ ਜੱਦੋਜਹਿਦ ਕਰ ਰਹੀ ਹੈ। ਦੁਨੀਆ ਭਰ ਦੇ ਵਿੱਚ ਬੈਠੇ ਜਾਗਦੀਆਂ ਜ਼ਮੀਰਾਂ ਵਾਲੇ ਜਾਗਰੂਕ ਸਿੱਖਾਂ ਨੇ ਖਾਲਿਸਤਾਨ ਐਲਾਨ ਦਿਵਸ ਦੀ 30ਵੀਂ ਵਰ੍ਹੇਗੰਢ ਖਾਲਿਸਤਾਨ ਪ੍ਰਣ ਦਿਵਸ ਵਜੋਂ ਮਨਾਈ। ਖਾਲਿਸਤਾਨ ਐਲਾਨਨਾਮੇ ਨਾਲ ਸੰਬੰਧਿਤ ਨਿਊਯਾਰਕ, ਨਿਊ ਜਰਸੀ ਗੁਰੂ ਘਰਾਂ ਦੇ ਪ੍ਰੋਗਰਾਮਸ TV 84 ਨੇ ਲਾਈਵ ਕਵਰ ਕੀਤੇ। ਖਾਲਿਸਤਾਨ ਦਾ ਇਹ ਐਲਾਨਨਾਮਾ 30 ਸਾਲ ਪਹਿਲਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਕੀਤਾ ਗਿਆ ਸੀ। ਸੋ ਵੀਅਰਸ, ਹੁਣ ਇਹ ਕੁਐਸਚਨ ਉੱਠਦਾ ਹੈ ਕਿ ਇਸ ਐਲਾਨਨਾਮੇ ਨਾਲ ਸੰਬੰਧਿਤ ਕੀ ਅਕਾਲ ਤਖ਼ਤ ਸਾਹਿਬ ਤੇ ਕੋਈ ਪ੍ਰੋਗਰਾਮਸ ਉਲੀਕੇ ਜਾਂਦੇ ਹਨ ਜਾਂ ਨਹੀਂ। ਇਸ ਸੰਬੰਧੀ ਜਾਣਕਾਰੀ ਲੈਣ ਦੇ ਲਈ ਅੱਜ ਅਸੀਂ ਗੱਲਬਾਤ ਕਰਾਂਗੇ ਦਲ ਖਾਲਸਾ ਜਥੇਬੰਦੀ ਜਨਰਲ ਸਕੱਤਰ ਸਰਦਾਰ ਸਰਬਜੀਤ ਸਿੰਘ ਕੁਮਾਨ ਜੀ ਨਾਲ, ਜਿਹੜੇ ਕਿ ਇਸ ਵੇਲੇ ਅੰਮ੍ਰਿਤਸਰ ਤੋਂ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਵੀਰ ਜੀ, ਤੁਸੀਂ ਸਭ ਤੋਂ ਪਹਿਲਾਂ ਤਾਂ ਖਾਲਿਸਤਾਨ ਐਲਾਨਨਾਮੇ ਜਿਹੜੀ 30ਵੀਂ ਵਰ੍ਹੇਗੰਢ ਹੈ, ਐਨੀਵਰਸਰੀ ਹੈ, ਇਸ ਸੰਬੰਧੀ ਸਾਰੇ TV 84 ਦੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? 30 ਵਰ੍ਹੇ ਪਹਿਲਾਂ ਜਿਹੜਾ ਐਲਾਨਨਾਮਾ ਖਾਲਿਸਤਾਨ ਦਾ ਸੰਸਦ ਕਮੇਟੀ ਨੇ ਕੀਤਾ ਸੀ ਜੀ, ਉਹ ਸਿੱਖ ਕੌਮ ਦੇ ਲਈ ਇੱਕ ਬਹੁਤ ਅਹਿਮ ਜਿਹੜਾ ਦਸਤਾਵੇਜ਼ ਹੈ ਔਰ ਉਹ ਇੱਕ ਸਾਡੇ ਲਈ ਪ੍ਰਤੀਗਿਆ, ਇੱਕ ਪੁਰਾਣਾ ਜੀ। ਔਰ ਸਿੱਖ ਕੌਮ ਜਿਹੜੀ ਹੈਗੀ ਆ ਉਹ ਉਸ ਖਾਲਿਸਤਾਨ ਦੀ ਸਿਰਜਣਾ ਦੇ ਲਈ ਯਤਨਸ਼ੀਲ ਹੈ ਤੇ ਰਹੂਗੀ। ਤੇ ਇੱਕ ਦਿਨ ਉਹ ਆਏਗਾ ਜਦੋਂ ਅਸੀਂ ਆਪਣਾ ਰਾਜ ਭਾਗ ਦੇਖਾਂਗੇ। ਸੋ ਖਾਲਿਸਤਾਨ ਦੇ 30ਵੇਂ ਐਲਾਨਨਾਮੇ ਦੀ 30ਵੀਂ ਵਰ੍ਹੇਗੰਢ ਮੌਕੇ ਮੈਂ ਉਹਨਾਂ ਸਾਰੇ ਸ਼ਹੀਦਾਂ ਨੂੰ ਜਿਨ੍ਹਾਂ ਨੇ ਇਸ ਖਾਲਿਸਤਾਨ ਦੀ ਘਟਨਾ ਦੇ ਲਈ ਜਾਨਾਂ ਵਾਰੀਆਂ ਨੇ, ਜਿਹੜੇ ਵੀਰ ਸਰਗਰਮ ਨੇ ਜਾਂ ਜਿਹੜੇ ਵੀਰ ਜੇਲ੍ਹਾਂ 'ਚ ਬੈਠੇ ਨੇ, ਉਹਨਾਂ ਸਾਰਿਆਂ ਨੂੰ ਯਾਦ ਕਰਦਾ ਹੋਇਆ ਜਿਹੜੀ ਉਹੀ ਪ੍ਰਣ ਕਿ ਰਾਜ ਕਰੇਗਾ ਖਾਲਸਾ, ਆਪੀ ਰਹੇ ਨਾ ਕੋਈ, ਉਹਨੂੰ ਮੁੜ ਬਤਾਉਂਦਾ।
ਬਿਲਕੁਲ ਵੀਰ ਜੀ। ਤੇ ਵੀਰ ਜੀ ਜਿਹੜਾ ਇਹ 30 ਸਾਲਾਂ ਦਾ ਲੇਖਾ ਜੋਖਾ ਹੈ, ਇਸ ਬਾਰੇ ਇਸ ਤਰ੍ਹਾਂ ਗੱਲਬਾਤ ਕਰਾਂਗੇ, ਪਰ ਉਸ ਤੋਂ ਪਹਿਲਾਂ ਮੈਂ ਤੁਹਾਡੇ ਕੋਲ ਜਾਣਨਾ ਚਾਹਾਂਗੀ ਜਿੱਦਾਂ ਬਾਹਰ ਦੇ ਦੇਸ਼ਾਂ ਦੇ ਵਿੱਚ ਅਸੀਂ ਖੁੱਲ੍ਹ ਕੇ ਖਾਲਿਸਤਾਨ ਦੀ ਗੱਲ ਕਰਦੇ ਹਾਂ, ਖਾਲਿਸਤਾਨੀ ਐਲਾਨਨਾਮੇ ਦੀ ਗੱਲ ਕਰਦੇ, ਇਸ ਚੀਜ਼ 'ਤੇ ਅਸੀਂ ਪਹਿਰਾ ਦਿੰਦੇ ਹਾਂ, ਬਹੁਤ ਅਵੇਅਰਨੈਸ ਲੈ ਕੇ ਆਉਂਦੇ ਹਾਂ। ਜਦੋਂ ਵੀ ਕੋਈ ਨਗਰ ਕੀਰਤਨ ਹੁੰਦੇ ਜਾਂ ਪਰੇਡਸ ਹੁੰਦੀ ਆ ਜਾਂ ਫਿਰ ਜੋੜ ਮੇਲੇ ਹੁੰਦੇ ਆ, ਅਸੀਂ ਹਮੇਸ਼ਾ ਖਾਲਿਸਤਾਨ ਦੇ ਫਲੋਟਸ ਜਾਂ ਇਸ ਪ੍ਰਤੀ ਲੋਕਾਂ 'ਚ ਅਵੇਅਰਨੈਸ ਲੈ ਕੇ ਆਉਂਦੇ ਹਾਂ। ਪਰ ਜਿੱਥੋਂ ਇਹ ਐਲਾਨਨਾਮਾ ਸ਼ੁਰੂ ਹੋਇਆ ਸੀ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ, ਮੈਂ ਤੁਹਾਡੇ ਕੋਲ ਜਾਣਨਾ ਚਾਹਾਂਗੀ ਉੱਥੇ ਅਵੇਅਰਨੈਸ ਦੇ ਲਈ ਕੀ ਕੀਤਾ ਜਾਂਦਾ ਹੈ? ਉੱਥੇ ਕੀ ਖਾਲਿਸਤਾਨ ਦੀ ਗੱਲਬਾਤ ਅੱਜ ਵੀ ਹੁੰਦੀ ਹੈ? ਸਾਨੂੰ ਇਸ ਬਾਰੇ ਵੀ ਥੋੜਾ ਦੱਸੋ। ਜਿਹੜੇ ਇੱਕ ਹੁੰਦਾ ਬੈਟਲਫੀਲਡ, ਇੱਕ ਹੁੰਦਾ ਜਿੱਥੇ ਤੁਹਾਨੂੰ ਆਲੇ ਦੁਆਲੇ ਹੋਰ ਸਪੋਰਟ ਜਿਹੜੀ ਮਿਲਦੀ ਹੁੰਦੀ ਹੈ ਉਹ। ਜਿਹੜੇ ਅਮਰੀਕਾ, ਕੈਨੇਡਾ, ਇੰਗਲੈਂਡ ਤੇ ਹੋਰ ਮੁਲਕ ਨੇ ਜੀ, ਉੱਥੋਂ ਦੀਆਂ ਸਰਕਾਰਾਂ ਨੂੰ, ਉੱਥੋਂ ਦੇ ਸਾਰੇ ਸਿਸਟਮ ਨੂੰ ਖਾਲਿਸਤਾਨੀ ਸਰਗਰਮੀਆਂ ਨਾਲ ਸਿੱਧੇ ਤੌਰ ਤੇ ਕੋਈ ਵਿਰੋਧ ਨਹੀਂ ਹੈਗਾ। ਇਸ ਕਰਕੇ ਉੱਥੇ ਜੋ ਕੁਛ ਵਾਪਰਦਾ, ਜੋ ਕੁਛ ਹੁੰਦਾ ਹੈ, ਉਹਦੇ ਨਾਲੋਂ ਜਿੱਥੇ ਪੰਜਾਬ ਦੀ ਧਰਤੀ ਹੈ ਜਾਂ ਭਾਰਤ ਦੀ ਧਰਤੀ ਆ, ਜਿੱਥੇ ਪਾਕਿਸਤਾਨ ਛੱਡਣਾ ਹੈ, ਉਹਦਾ ਹਾਲਾਤ, ਉਹਦਾ ਮਾਹੌਲ ਬਿਲਕੁਲ ਵੱਖਰਾ। ਤੇ ਆਪਾਂ ਇਹ ਜਾਣਦੇ ਹਾਂ ਕਿ ਅਕਾਲ ਤਖ਼ਤ ਸਾਹਿਬ ਸਿੱਖ ਜਿਹੜੀ ਮਾਨਸਿਕਤਾ, ਜਿਹੜੀ ਖਾਲਸਾਈ ਸੋਚ ਆ, ਉਹਦਾ ਇੱਕ ਸਭ ਤੋਂ ਅਹਿਮ ਸਥਾਨ ਆ, ਕੇਂਦਰ ਬਿੰਦੂ ਆ। ਸੋ ਇੱਥੋਂ ਹੀ ਖਾਲਿਸਤਾਨ ਦਾ ਐਲਾਨ ਕਰਨ ਦਾ ਜਿਹੜਾ ਸੀਗਾ ਉਸ ਭਾਗ ਸਾਡੇ ਵੀਰਾਂ ਨੂੰ, ਪਿਛਲੀ ਪੀੜ੍ਹੀਆਂ ਨੂੰ ਹੋਇਆ। ਸੋ ਹੁਣ ਹਰ ਵਾਰ ਇੱਥੇ ਸਰਕਾਰ ਦੀ ਇਹੀ ਜਿੱਦ ਹੁੰਦੀ ਆ ਕਿ ਇੱਥੇ ਸਾਡੇ ਉਹ ਬੰਦੇ ਕਾਬਲ ਰਹਿਣ ਜਿਹੜੇ ਖਾਲਿਸਤਾਨੀ ਵਿਚਾਰਧਾਰਾ ਦੇ ਉਲਟ ਚੱਲਦੇ ਹੋਣ। ਸੋ ਅਸੀਂ ਜੇ ਕਹੀਏ ਕਿ ਇਸ ਟਾਈਮ ਪੂਰਨ ਤੌਰ ਦੇ ਉੱਤੇ ਜਿਹੜੀ ਖਾਲਿਸਤਾਨੀ ਧਾਰਾ ਹੈਗੀ ਆ, ਉਹਦਾ ਓਨਾ ਬਲਸ਼ਾਲ ਨਹੀਂ ਰਿਹਾ ਹੈਗਾ, ਉਨੀ ਉਹਦੀ ਤਾਕਤ ਤੇਜ਼ ਨਹੀਂ ਰਿਹਾ ਹੈਗਾ। ਇਸ ਕਰਕੇ ਇੱਕ ਟਾਈਮ ਉਹ ਵੀ ਸੀ ਜਦੋਂ ਸਿੱਖਾਂ ਦੀ ਗਿਣਤੀ ਦੇ ਵਿੱਚ ਇੱਥੇ ਸਿੱਖ ਇਕੱਠੇ ਹੋ ਕੇ ਖਾਲਿਸਤਾਨ ਦਾ ਅਹਿਦ ਜਿਹੜਾ ਉਹ ਕਰਦੇ ਰਹੇ ਨੇ। ਪਰ ਜਿਹੜੀ ਇੱਥੋਂ ਦੀ ਹੁਣ ਪ੍ਰਬੰਧਕੀ ਸਾਰੀ ਜਮਾਤ ਆ, ਉਹ ਪ੍ਰਕਾਸ਼ ਸਿੰਘ ਬਾਦਲ ਦੇ ਅਧੀਨ ਚੱਲਦੀ ਆ, ਔਰ ਭਾਰਤੀ ਮੁੱਖਧਾਰਾ ਜਿਹੜੀ ਕਿ ਖਾਲਿਸਤਾਨ ਦੇ ਉੱਪਰ ਵਿਚਾਰਧਾਰਾ ਹੈਗੀ ਆ, ਉਹਦਾ ਝੰਡਾ ਚੱਕ ਕੇ ਇਹ ਲੋਕ ਤੁਰੇ ਹੋਏ ਨੇ। ਸੋ ਇਹਨਾਂ ਤੋਂ ਇਹ ਆਸ ਕਰਨੀ ਹੋਈ ਗੱਲ ਤਾਂ ਕਿ ਇਹ ਇੱਥੇ ਖਾਲਿਸਤਾਨੀ ਸਰਗਰਮੀਆਂ ਕਰਨਗੇ, ਕਰਨ ਵਾਲਿਆਂ ਦੀ ਕਿਸੇ ਤਰੀਕੇ ਨਾਲ ਹਮਾਇਤ ਕਰਨਗੇ। ਸੋ ਇੱਥੇ ਅਕਾਲ ਤਖ਼ਤ ਸਾਹਿਬ ਦੇ ਉੱਤੇ ਕੋਈ ਵੀ ਇਹੋ ਜਿਹਾ ਸਮਾਗਮ ਇਹ ਨਹੀਂ ਹੋਣ ਦਿੰਦੇ। ਪਿਛਲੇ ਹਰ ਸਾਲ ਨਾਲ ਵਿੱਚ ਅਸੀਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਸੰਭਾਵਿਤ ਤੌਰ ਦੇ ਉੱਤੇ ਇੱਥੇ ਯਤਨ ਜਿਹੜੇ ਨੇਗੇ ਉਹ ਜਾਰੀ ਰੱਖੇ ਹੋਏ ਨੇ। ਅਸੀਂ ਇਹ ਸਮਝਦੇ ਹੈਗੇ ਆ ਕਿ ਇਹ ਜਿਹੜਾ ਸਾਡੇ ਲਈ ਇੱਕ ਕ੍ਰਾਈਸਿਸ, ਇੱਕ ਸੰਤਾਪ ਵਾਲਾ ਜਿਹੜਾ ਦੌਰ ਆ, ਇਹ ਆਇਆ ਵਾ। ਪਰ ਅਸੀਂ ਉਹ ਦਿਨ ਵੀ ਦੇਖੇ ਨੇ ਜਦੋਂ ਇੱਥੇ ਲੱਖਾਂ ਦੀ ਗਿਣਤੀ ਸਿੱਖ ਜਿਹੜੇ ਸੀ ਉਹ ਪਹੁੰਚਦੇ ਰਹੇ ਨੇ। ਅੱਜ ਸਾਡੀ ਜਿਹੜੀ ਇੱਥੇ ਦੀ ਜਿਹੜੀ ਸੰਘਰਸ਼ ਦਾ ਅੱਜ ਦਾ ਸਾਡਾ ਦੌਰ ਆ, ਅੱਜ ਸਾਡੀ ਜਿਹੜੀ ਮੂਵਮੈਂਟ ਆ, ਅੱਜ ਉਹਦੇ ਵਿੱਚ ਆਪਾਂ ਖੁੱਲੇ ਦਿਲਾਂ ਜੇ ਮੰਨੀਏ ਕਿ ਬੜੇ ਵੱਡੇ ਅਸੀਂ ਜਿਹੜਾ ਹੈਗਾ ਝਟਕੇ ਖਾਧੇ ਨੇ। ਔਰ ਸਾਨੂੰ ਇਸ ਗੱਲ ਦੇ ਉੱਤੇ ਹੋਰ ਜ਼ਿਆਦਾ ਧਿਆਨ ਫੋਕਸ ਕਰਨ ਦੀ ਲੋੜ ਆ ਵੀ ਕਿਵੇਂ ਉਹ ਦਿਨ ਦੁਬਾਰਾ ਆਉਣ ਜਿਹਦੇ ਨਾਲ ਸਾਡੀ ਕੌਮ ਜਿਹੜੀ ਹੈਗੀ ਆ ਇੱਥੇ ਇਕੱਠੇ ਹੋ ਕੇ ਵੱਡੇ ਪੱਧਰ ਤੇ ਇਹ ਦਿਨ ਮਨਾਵੇ। ਜਿਵੇਂ ਵਿਦੇਸ਼ਾਂ ਦੀ ਧਰਤੀ ਉੱਤੇ ਖਾਲਿਸਤਾਨ ਦੇ ਲਈ ਜਿਹੜੇ ਯਤਨ ਨੇਗੇ ਉਹ ਕੀ ਹੋ ਰਹੇ ਨੇਗੇ, ਦਿਨ ਮਨਾਏ ਜਾਂਦੇ ਨੇ, ਉਵੇਂ ਇੱਥੇ ਮਨਾਏ ਜਾਣ। ਪਰ ਅੱਜ ਦੀ ਤਰੀਕ ਵਿੱਚ ਇੱਥੋਂ ਦਾ ਜਿਹੜਾ ਪ੍ਰਸ਼ਾਸਨਿਕ ਢਾਂਚਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਕਾਲ ਤਖ਼ਤ ਸਾਹਿਬ, ਅਕਾਲੀ ਦਲ, ਇਹ ਸਾਰੇ ਰਲ ਮਿਲ ਕੇ ਭਾਰਤ ਸਰਕਾਰ ਦਾ ਕੰਮ ਜਿਹੜਾ ਹੈਗਾ ਉਹ ਕਰਦੇ ਨੇ। ਇੱਥੇ ਕਿਸੇ ਵੀ ਤਰ੍ਹਾਂ ਦੀ ਖਾਲਿਸਤਾਨੀ ਸਰਗਰਮੀ ਦਰਬਾਰ ਕੰਪਲੈਕਸ ਦੇ ਅੰਦਰ ਨਹੀਂ ਹੋਣ ਦਿੰਦੇ। ਜੀ ਅਮਰਵੀਰ ਜੀ, ਅਸੀਂ ਹੋਰ ਵੀ ਵੇਰਵੇ ਸੇ ਨਾਲ ਗੱਲਬਾਤ ਕਰਨਾ ਚਾਹੁੰਦੇ ਹਾਂ। ਜਿਸ ਤਰ੍ਹਾਂ ਆਈ ਨੋ ਕਿ 30 ਸਾਲਾਂ ਦਾ ਲੇਖਾ ਜੋਖਾ ਅਸੀਂ 20-30 ਮਿੰਟ ਦੇ ਵਿੱਚ ਕਵਰ ਨਹੀਂ ਕਰ ਸਕਦੇ, ਪਰ ਥੋੜੇ ਜਿਹੇ ਮਿੰਟਾਂ ਦੇ ਵਿੱਚ ਅਸੀਂ ਤੁਹਾਡੇ ਕੋਲ ਵੇਰਵਾ ਲੈਣਾ ਚਾਹਾਂਗੇ ਕਿ ਅੱਜ ਖਾਲਿਸਤਾਨ ਜਿਹੜੀ ਮੂਵਮੈਂਟ ਹੈਗੀ ਉਹ ਕਿੱਥੇ ਖੜੀ ਆ, ਅਸੀਂ ਇਹਨਾਂ ਸਾਲਾਂ ਦੇ ਵਿੱਚ ਕੀ ਪਾਇਆ, ਅਸੀਂ ਇਹਨਾਂ ਦੇ ਸਾਲਾਂ ਦੇ ਵਿੱਚ ਕੀ ਗਵਾਇਆ, ਇਸ ਬਾਰੇ ਵੀ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਜ਼ਰੂਰ ਸਾਂਝੇ ਕਰੋ। ਮੈਂ ਇਹ ਸਮਝਦਾ ਹੈਗਾ ਵੀ 1947 ਤੋਂ ਜਿਹੜੀ ਅਸੀਂ ਇੱਕ ਮੁਲਕ ਨਾਲ, ਇੱਕ ਲੋਕਾਂ ਨਾਲ, ਹਿੰਦੂ ਭਾਈਚਾਰੇ ਨਾਲ ਸਾਂਝ ਪਾ ਕੇ ਹਿੰਦੁਸਤਾਨ ਵਿੱਚ ਰਹਿਣ ਦਾ ਸਾਡੇ ਸਿੱਖ ਆਗੂਆਂ ਨੇ ਫੈਸਲਾ ਕੀਤਾ ਔਰ ਉਹਨਾਂ ਨੇ ਜੋ ਕੁਝ ਕੀਤਾ ਉਹਦੇ ਬਦਲੇ 'ਚ 1984 ਤੱਕ ਆਉਂਦਿਆਂ ਉਹ ਦਿਨ ਬਣ ਗਏ ਜਦੋਂ ਕਿ ਸ਼ਰੇਆਮ ਉਹਨਾਂ ਨੂੰ ਆਖਿਆ ਗਿਆ ਕਿ ਜੇ ਦਰਬਾਰ ਸਾਹਿਬ ਤੇ ਹਮਲਾ ਹੋਇਆ ਤਾਂ ਖਾਲਿਸਤਾਨ ਦੀ ਨੀਂਹ ਰੱਖੀ ਜਾਓ। ਤੇ ਉਹਨਾਂ ਨੇ ਹਮਲਾ ਕੀਤਾ। ਹਮਲਾ ਕਰਨ ਤੋਂ ਬਾਅਦ ਵਿੱਚ ਉਸ ਤੋਂ ਪਹਿਲਾਂ ਭਾਵੇਂ ਦਲ ਖਾਲਸਾ ਨੇ ਜਾਂ ਡਾਕਟਰ ਜਗਜੀਤ ਸਿੰਘ ਚੌਹਾਨ ਨੇ, ਈਵਨ ਕਿ ਬੱਬਰ ਖਾਲਸਾ ਨੇ ਵੀ ਆਪੋ ਆਪਣੇ ਤਰੀਕਿਆਂ ਦੇ ਨਾਲ ਖਾਲਿਸਤਾਨ ਦਾ ਐਲਾਨ ਜਿਹੜਾ ਸੀਗਾ ਉਹ ਕੀਤਾ ਹੋਇਆ ਸੀਗਾ ਕਿ ਅਸੀਂ ਸਾਡਾ ਨਿਸ਼ਾਨਾ ਖਾਲਿਸਤਾਨ ਆ। ਪਰ ਜਿਹੜੀ ਸੱਤ ਖਾਲਸਾ ਦੇ ਰੂਪ ਦੇ ਵਿੱਚ ਇੱਕ ਪੰਥਕ ਕਮੇਟੀ ਬਣੀ ਔਰ ਪੰਥਕ ਕਮੇਟੀ ਨੇ 29 ਅਪ੍ਰੈਲ 1986 ਨੂੰ ਜਦੋਂ ਖਾਲਿਸਤਾਨ ਦਾ ਐਲਾਨ ਕੀਤਾ, ਉਹ ਇੱਕ ਲਿਖਤੀ ਤੌਰ ਦੇ ਉੱਤੇ ਜਿਹੜਾ ਡਾਕੂਮੈਂਟ ਵੰਡਿਆ ਗਿਆ ਸਾਰੀ ਦੁਨੀਆ ਦੇ ਵਿੱਚ, ਉਹਨੂੰ ਅੱਜ ਜਿਹੜਾ ਆਪ ਸਰਕਾਰ ਮਿਲ ਰਿਹਾ, ਉਹ ਇੱਕ ਸੰਸਥਾਗਤ ਰੂਪ ਦੇ ਵਿੱਚ ਚੀਜ਼ ਸਾਹਮਣੇ ਆਈ। ਉਸ ਤੋਂ ਬਾਅਦ ਵਿੱਚ ਅਸੀਂ ਇਹ ਦੇਖਦੇ ਹਾਂ
ਕਿ ਉਹ ਪੜਾਵੀ ਜਿਹੜੀ ਆ ਉਹ ਮੂਵਮੈਂਟ ਚੱਲੀ ਆ। ਜਨਤਕ ਲਹਿਰ, ਜਨਤਕ ਅੰਦੋਲਨ ਜਿਹੜਾ ਪੀਪਲ ਮੂਵਮੈਂਟ ਆ, ਉਹਨੂੰ ਖੜਾ ਕਰਨ ਦੇ ਯਤਨ ਜਿਹੜੇ ਆ ਨਾਲ ਦੀ ਨਾਲ ਹੁੰਦੇ ਰਹੇ ਨੇ। ਤੇ ਦੂਸਰਾ ਪੁਆਇੰਟ ਸੀ ਸਾਡਾ ਜਿਹੜਾ ਮਿਲੀਟੈਂਸੀ ਦਾ, ਜਾਂ ਮਤਲਬ ਜੁਝਾਰੂ ਜਿਹੜੀ ਸਾਡੀ ਖਾਲਸਾਈ ਵਰਤੀ ਸਾਡੀ ਸ਼ੁਰੂ ਤੋਂ ਚੱਲਦੀ ਆ ਰਹੀ ਆ, ਸਾਡੇ ਖਾਲਸੇ ਦੀ ਰਵਾਇਤ ਆ ਇਹ, ਤੇ ਉਹ ਵੀ ਸਾਡੀ ਨਾਲ ਦੀ ਨਾਲ ਚੱਲਦੀ ਰਹੀ ਹੈ। ਪਰ ਇੱਕ ਸਮੇਂ ਦੇ ਉੱਤੇ ਸਾਡੀ ਕੌਮ ਨੂੰ ਅੱਜ ਵੀ ਬਹੁਤ ਸਾਰੇ ਵੀਰਾਂ ਨੂੰ ਇਹੀ ਲੱਗਣ ਲੱਗ ਪਿਆ ਵੀ ਸਿਰਫ ਜਿਹੜੀ ਖਾੜਕੂਵਾਦ ਆ ਜਾਂ ਗੰਨ ਤੱਕ ਕੀ ਗੱਲ ਕਰਨੀ ਆ, ਸ਼ਾਇਦ ਇਹੀ ਇਕਲੌਤਾ ਰਾਹ ਵਾ। ਨਹੀਂ, ਦੋਨੇ ਰਾਹ ਜਿਹੜੇ ਅਸੀਂ ਸਮਝਦੇ ਹਾਂ ਉਹਨਾਂ ਦੀ ਲੋੜ ਆ। ਔਰ ਪਿਛਲੇ ਸਮੇਂ ਦੇ ਵਿੱਚ ਜਿਹੜੇ ਸਾਡੇ ਜੁਝਾਰੂ ਵੀਰ ਸੀਗੇ ਉਹਨਾਂ ਨੇ ਕਈ ਵਾਰ ਇਸ ਤਰ੍ਹਾਂ ਦੇ ਯਤਨ ਕੀਤੇ ਵੀ ਜੀ, ਔਰ ਜਿਹੜੇ ਮੌਕੇ ਦਿੱਤੇ ਗਏ ਨੇਗੇ ਉਹਨਾਂ ਦੀ ਆਪਾਂ ਗੱਲ ਦੇਖਦੇ ਹਾਂ ਕਿ ਸਰਦਾਰ ਭਗਵੰਤ ਮਾਨ ਦੀ ਅਗਵਾਈ ਹੇਠ ਵੀ ਤੇ ਹੋਰ ਕਈ ਜਿਹੜੇ ਸੀਗੇ ਮੌਕੇ ਦਿੱਤੇ। ਪਰ ਉਧਰੋਂ ਹਰ ਵਾਰੀ ਜਿਹੜਾ ਭਾਰਤੀ ਨਿਜ਼ਾਮ ਆ ਉਹਦੀਆਂ ਜਿਹੜੀਆਂ ਕਿਹੜੀਆਂ ਚਾਲਾਂ ਜਿਹੜੀਆਂ ਉਹ ਇੰਨੀਆਂ ਕਾਮਯਾਬੀ ਨਾਲ ਸਾਡਾ ਘਾਣ ਕਰਦੀਆਂ ਰਹੀਆਂ ਨੇਗੀਆਂ ਕਿ ਅਖੀਰ ਦੇ ਉੱਤੇ 1994 ਤੋਂ ਬਾਅਦ ਵਿੱਚ ਤਾਂ ਜਿਹੜੀ ਖਾਲਿਸਤਾਨੀ ਲਹਿਰ ਆ ਇਹਦਾ ਬੜੇ ਵੱਡੇ ਪੱਧਰ ਤੇ ਨੁਕਸਾਨ ਜਿਹੜਾ ਸਾਡੇ ਸਾਹਮਣੇ ਹੋਇਆ। ਤੇ ਅੱਜ ਦਾ ਜਿਹੜਾ ਦੌਰ ਆ, ਜੇ ਅਸੀਂ ਪਿਛਲੇ 15-20 ਸਾਲ ਦੇ ਸਮੇਂ ਦੇ ਵਿੱਚ ਧਿਆਨ ਮਾਰ ਕੇ ਦੇਖੀਏ, ਸਹਿਜੇ ਅਸੀਂ ਇੱਕ ਫੇਰ ਤਾਕਤ ਜਿਹੜੀ ਹਾਸਲ ਕਰ ਰਹੇ ਹਾਂ। ਔਰ ਅੱਜ ਦਾ ਜਿਹੜਾ ਨੌਜਵਾਨ ਹੈਗਾ, ਖਾਸ ਤੌਰ ਦੇ ਉੱਤੇ ਜਿਹੜਾ ਸਿੱਖ ਸੰਘਰਸ਼ ਨਾਲ ਜੁੜੀਆਂ ਹੋਈਆਂ ਜਥੇਬੰਦੀਆਂ ਦੇ ਨੇੜੇ ਵਿਚਰਦਾ ਹੋਇਆ ਜਾਂ ਪੰਥਕ ਸਮਾਗਮਾਂ ਵਿਚਰਦਾ ਨੌਜਵਾਨ ਹੈਗਾ, ਉਸ ਨੂੰ ਇਸ ਗੱਲ ਦੀ ਸਮਝ ਲੱਗ ਚੁੱਕੀ ਹੈ ਕਿ ਖਾਲਿਸਤਾਨ ਤੋਂ ਬਿਨਾਂ ਸਿੱਖੀ ਨੇ ਬਚਣਾ ਨਹੀਂ। ਇਹ ਸੰਦੇਸ਼ ਜਿਹੜਾ ਹੈਗਾ ਦਿਨੋਂ ਦਿਨ ਹੋਰ ਜਿਹੜੇ ਲੋਕ ਨੇ ਉਹ ਗ੍ਰਹਿਣ ਕਰਕੇ ਜਾ ਰਹੇ ਨੇ। ਆਪਾਂ ਇਸ ਗੱਲ ਦੇ ਉੱਤੇ ਧਿਆਨ ਦਈਏ ਕਿ ਜਿੰਨੇ ਮਾੜੇ ਹਾਲਾਤਾਂ ਦੇ ਵਿੱਚ ਪੰਜਾਬ ਦੀ ਧਰਤੀ ਉੱਤੇ ਰਹਿ ਕੇ ਖਾਲਿਸਤਾਨੀ ਵਿਚਾਰਧਾਰਾ ਦਾ ਜਿਹੜਾ ਦੁਬਾਰਾ ਬੋਲਬਾਲਾ ਕਰਨ ਦੇ ਲਈ ਸਿੱਖ ਯਤਨਸ਼ੀਲ ਨੇ, ਇਹ ਬੜੇ ਹੀ ਔਖੀ ਇੱਕ ਘਾਟੀ ਹੈਗੀ ਆ, ਔਖੀ ਸਥਿਤੀ ਆ। ਪਰ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਦੇ ਸਦਕਾ ਜਿੰਨਾ ਗੁਰਸਿੱਖਾਂ ਤੇ ਕਿਰਪਾ ਹੈਗੀ ਆ ਉਹ ਡਟੇ ਹੋਏ ਨੇ ਔਰ ਲੱਗੇ ਹੋਏ ਨੇ। ਜਿਹੜੀ ਗੱਲ ਆਪਾਂ ਲੇਖੇ ਜੋਖੇ ਦੀ ਕਰਦੇ ਆ, 30 ਸਾਲ ਦੀ ਆਪਾਂ ਗੱਲ ਜਦੋਂ ਕਰਦੇ ਆ ਤਾਂ ਕਈਆਂ ਨੂੰ ਲੱਗਦਾ ਹੋਣਾ ਕਿ ਲਓ ਜੀ 30 ਸਾਲ ਦੇ ਵਿੱਚ ਨਹੀਂ ਤਾਂ ਬਣਿਆ, ਨਹੀਂ ਤੇ ਏਦਾਂ। ਇਹ ਗੱਲਾਂ ਨਹੀਂ ਹੁੰਦੀਆਂ। ਕੌਮਾਂ ਦਾ ਘਰ ਬਣਦਿਆਂ ਨੂੰ ਕਈ ਵਾਰੀ ਸਦੀਆਂ ਲੱਗ ਜਾਂਦੀਆਂ ਨੇ। ਇਹ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਸਦਕਾ ਜਦੋਂ ਬਣਨਾ, ਜਦੋਂ ਕਿਸੇ ਮੁਲਕ ਨੇ ਬਣਨਾ ਹੁੰਦਾ ਤਾਂ ਉਹ ਉਸਦੀ ਆਪਣੀ ਅਕਾਲ ਪੁਰਖ ਵਾਹਿਗੁਰੂ ਦੀ ਮੌਜ ਹੁੰਦੀ ਹੈ, ਰਜਾ ਹੁੰਦੀ ਹੈ। ਸਾਡੇ ਮਨੁੱਖ ਦੇ ਤਾਂ ਸਿਰਫ ਜਿਹੜੇ ਨੇ ਉਪਰਾਲੇ ਹੁੰਦੇ ਨੇ। ਸੋ ਅਸੀਂ ਸਾਰੇ ਦੇ ਸਾਰੇ ਜਿਹੜੇ ਸਿੱਖਾਂ, ਚਾਹੇ ਉਹ ਕਿਸੇ ਵੀ ਰੂਪ ਦੇ ਵਿੱਚ ਬੈਠੇ ਆ, ਸਾਰੇ ਹੀ ਕੌਮੀ ਘਰ ਦੀ ਸਿਰਜਣਾ ਲਈ ਕਿਸੇ ਨਾ ਕਿਸੇ ਰੂਪ ਦੇ ਵਿੱਚ ਯਤਨਸ਼ੀਲ ਹੈਗੇ ਆ। ਕੋਈ ਵੀ ਸਿੱਖ ਸਦਾ ਜਿਹੜਾ ਇਹ ਚਾਹਵੇ ਕਿ ਖਾਲਸਾ ਸਦਾ ਗੁਲਾਮ ਰਵੇ ਔਰ ਖਾਲਸਾ ਜਿਹੜਾ ਹੈਗਾ ਉਹ ਘੜੇ ਦੀ ਮੱਛੀ ਬਣਿਆ ਰਵੇ ਹਿੰਦੂਆਂ ਦੀ, ਹਿੰਦੁਸਤਾਨੀਆਂ ਦੀ, ਜਦੋਂ ਮਰਜ਼ੀ ਫੜ ਕੇ ਇਹਨੂੰ ਮਸਲ ਦੇਣ ਜਾਂ ਸਿੱਖਾਂ ਦੇ ਧਰਮ ਉੱਤੇ ਤੱਕ ਹਮਲੇ ਹੁੰਦੇ ਰਹਿਣ, ਇਹ ਕੋਈ ਵੀ ਸਿੱਖ ਨਹੀਂ ਚਾਹੇਗਾ। ਸਿੱਖ ਜਿਹੜਾ ਹੈਗਾ ਉਹਨੂੰ ਇੱਕ ਸੁਰੱਖਿਅਤ ਮੁਲਕ ਦੀ ਜਿਹੜੀ ਲੋੜ ਆ ਉਹਦੇ ਹੱਕ ਦੇ ਵਿੱਚ ਸਾਰੇ ਹੀ ਹੈਗੇ ਆ। ਪਰ ਹਰ ਇੱਕ ਬੰਦੇ ਦੀਆਂ ਕੁਝ ਲੋੜਾਂ, ਕੁਝ ਲਿਮਿਟੇਸ਼ਨ ਜਾਂ ਕੁਝ ਮੋੜ ਕੇ ਕਰ ਰਹੇ ਨੇ, ਕੁਝ ਸਰਗਰਮੀ ਨਾਲ ਕਰ ਰਹੇ ਨੇ। ਉਹ ਦੁਨੀਆ ਭਰ ਦੇ ਵਿੱਚ ਬੈਠੇ ਹੋਏ ਜਿਹੜੇ ਸਿੱਖ ਨੇਗੇ ਉਹਨਾਂ ਦੇ ਯਤਨਾਂ ਦੇ ਸਦਕਾ ਜਾਂ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਸਦਕਾ ਜਿਹੜਾ ਇੱਥੇ ਅਸੀਂ ਪਿਛਲੇ 30 ਸਾਲਾਂ 'ਚ ਕੀਤਾ, ਇਹਦੇ ਨਾਲੋਂ ਅਗਲਾ ਸਾਡਾ ਪੀਰੀਅਡ ਜਿਹੜਾ ਹੈਗਾ ਉਹ 300 ਸਾਲ ਦਾ ਵਾ ਤੇ 30 ਵਰਿਆਂ ਦਾ ਵਾ ਤੇ 3 ਘੰਟਿਆਂ ਦਾ। ਇਹ ਸਾਡੇ ਹੱਥ ਵਿੱਚ ਨਹੀਂ, ਪਰ ਸਾਡੇ ਜਿਹੜੇ ਉਪਰਾਲੇ ਆ ਮਨੁੱਖ ਨੂੰ ਲਗਾਤਾਰ ਜਾਰੀ ਰੱਖਣੇ ਚਾਹੀਦੇ ਆ। ਸੋ ਹਰ ਗੁਰਸਿੱਖ ਜਿਹੜਾ ਹੈਗਾ ਉਹਨਾਂ ਪਹਿਲੋਂ ਜਿਹੜੇ ਪੁਰਾਤਨ ਸਾਡੇ ਪੂਰਵਜ ਜਿਨ੍ਹਾਂ ਨੇ ਮੁਗਲਾਂ ਨਾਲ, ਅਫਗਾਨਾਂ ਨਾਲ, ਹੋਰ ਬਹੁਤ ਸਾਰੀਆਂ ਫੋਰਸਿਸ ਦੇ ਨਾਲ ਟੱਕਰ ਲੈ ਕੇ ਖਾਲਸੇ ਦਾ ਰਾਹ ਸਿਰਜਿਆ ਸੀਗਾ, ਉਹੀ ਜਿਹੜੀ ਪ੍ਰੇਰਨਾ ਸਾਨੂੰ ਅੱਜ ਦੀ ਹੈ ਤੇ ਅਸੀਂ ਸਮਝਦੇ ਹੈਗੇ ਆ ਕਿ ਇੱਕ ਨਾ ਇੱਕ ਦਿਨ ਇਸ ਧਰਤੀ ਤੇ ਖਾਲਿਸਤਾਨ ਜਿਹੜਾ ਹੈਗਾ ਉਹ ਜ਼ਰੂਰ ਛੱਡਿਆ ਜਾਏ। ਬਿਲਕੁਲ ਵੀਰ ਜੀ। ਤੇ ਵੀਰ ਜੀ, ਇਸ ਤੋਂ ਪਹਿਲੇ ਕੁਐਸਚਨ ਵਿੱਚ ਤੁਸੀਂ ਸਾਨੂੰ ਜਾਣਕਾਰੀ ਦਿੱਤੀ ਕਿ ਸਾਨੂੰ ਬੜੀ ਪਤਾ ਵੀ ਹੈ ਕਿ ਕਿਸ ਤਰ੍ਹਾਂ ਡਾਇਰੈਕਟਲੀ ਇਨਡਾਇਰੈਕਟਲੀ ਅਕਾਲ ਤਖਤ ਸਾਹਿਬ ਦੇ ਉੱਪਰ SGPC ਜਾਂ ਫਿਰ ਬਾਦਲ ਦਾ ਕਬਜ਼ਾ ਹੈਗਾ। ਪਰ ਜਿਸ ਤੁਸੀਂ ਗੱਲ ਕੀਤੀ ਕਿ ਸਭ ਕੁਝ ਇਸ ਦੀ ਜਿਹੜੇ ਬਾਦਲ ਹੈਗੇ ਇਹਦੀ ਵਿਚਾਰਧਾਰਾ ਦੇ ਨਾਲ ਹੁੰਦਾ ਹੈਗਾ, ਪਰ ਜਿਸ ਤਰ੍ਹਾਂ ਇਹਨਾਂ 30 ਸਾਲਾਂ ਦੇ ਵਿੱਚ ਜਿਹੜਾ ਬਾਦਲ ਸੀਗਾ ਇਸ ਦਾ ਓਵਰਆਲ ਰੋਲ ਕੀ ਰਿਹਾ ਇਸ ਸਭ ਦੇ ਵਿੱਚ? ਬਾਦਲ ਜਾਂ ਅਕਾਲੀ ਧਾਰਾ ਜਿਹੜੀ ਆ ਉਹਨੇ ਕਦੇ ਵੀ ਹਿੰਦੁਸਤਾਨ ਦੇ ਨਾਲੋਂ ਉਵੇਂ ਆਪਣਾ ਨਾਤਾ ਨਹੀਂ ਤੋੜਿਆ ਜਿਵੇਂ ਸਿੱਖ ਸਮਾਜ ਨੇ ਤੋੜ ਲਿਆ ਸੀ। 84 ਦੇ ਘੱਟੋ ਭਾੜਿਆਂ ਤੋਂ ਬਾਅਦ ਸਿੱਖਾਂ ਦਾ ਰਿਸ਼ਤਾ ਹਿੰਦੁਸਤਾਨ ਨਾਲ ਟੁੱਟ ਗਿਆ। ਪਰ ਇਹ ਜਿਹੜੇ ਅਕਾਲੀ ਕਹਾਉਂਦੇ ਸੱਜਣ ਨੇ, ਖਾਸ ਤੌਰ ਤੇ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੇ ਬਰਨਾਲੇ ਹੋਣੀ ਜਾਂ ਇਹ ਸਾਰੇ ਲੋਕ ਜਿਹੜੇ ਨੇ, ਇਹਨਾਂ ਨੇ ਸਦਾ ਹੀ ਉਸ ਚੀਜ਼ ਦੇ ਨਾਲ ਆਪਦਾ ਜਿਹੜਾ ਸਦਕਾ ਉਧਰ ਰੱਖਿਆ ਹੋਇਆ। ਤੇ 1984 ਤੋਂ ਫੌਰਨ ਬਾਅਦ ਜਾਣੀ ਕਿ ਇਹਨਾਂ ਜਦੋਂ ਪੂਰੀ ਦੀ ਪੂਰੀ ਕੌਮ ਜਿਹੜੀ ਹੈਗੀ ਆ ਉਹ ਇੰਨੀ ਆਪਦੇ ਆਪ ਨੂੰ ਇੱਕ ਬੇਗਾਨਗੀ ਦੀ ਪੋਜੀਸ਼ਨ ਚ ਸਮਝ ਰਹੀ ਸੀ ਕਿ ਮਤਲਬ ਕੌਮ ਦੀ ਲੜਾਈ ਜਿਹੜੀ ਹੈਗੀ ਆ ਹੁਣ ਖਾਲਿਸਤਾਨ ਦੀ ਆ। ਉਹਨਾਂ ਦਿਨਾਂ ਦੇ ਵੀ ਇਹ ਲੋਕ ਜਿਹੜੇ ਸੀਗੇ ਭਾਰਤੀ ਮੁੱਖ ਧਾਰਾ ਨੂੰ ਉਵੇਂ ਹੀ ਮੱਥਾ ਟੇਕ ਰਹੇ ਸੀਗੇ ਜਿਵੇਂ ਕਿ ਹੁਣ ਟੇਕਦੇ ਨੇ। ਹੁਣ ਤਾਂ ਸਮਾਂ ਹੋਰ ਵੀ ਜ਼ਿਆਦਾ ਅੱਗੇ ਉਹ ਲੈ ਆਏ ਨੇ ਆਪਦੇ ਆਪ ਨੂੰ ਕਿ ਉਹਨਾਂ ਨੇ ਇਸ ਤਰ੍ਹਾਂ ਦੇ ਸਿੱਖ ਜਿਹੜੀ
ਹੈਗੀ ਆ ਮਾਨਸਿਕਤਾ, ਉਹਦੇ ਉਲਟ ਭੁਗਤਣ ਵਿੱਚ ਉਹ ਸਦਾ ਤਿਆਰ ਰਹਿੰਦੇ ਨੇ ਤੇ ਉਹਨਾਂ ਨੂੰ ਦਿੱਲੀ ਨਾਲ ਵਫ਼ਾਦਾਰੀ ਨਿਭਾਉਣ ਦੇ ਵਿੱਚ ਹੀ ਸਦਾ ਜਿਹੜਾ ਖੈਰ ਤੋਂ ਤਰਜੀਹ ਦਿੰਦੇ ਨੇ। ਤੇ ਦਿੱਲੀ ਨਾਲ ਉਹਨਾਂ ਦੀ ਜਿਹੜੀ ਵਫ਼ਾਦਾਰੀ ਆ ਉਹ ਕੋਈ ਲੁਕੀ ਛਿਪੀ ਵੀ ਨਹੀਂ, ਅਸੀਂ ਸਾਰਾ ਜਿਹੜਾ ਸਿੱਖ ਸਮਾਜ ਆ ਉਹ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦਾ। ਆਪਾਂ ਉਹਨਾਂ ਨੂੰ ਦਿੱਲੀ ਅਤੇ ਨਾਗਪੁਰ ਦੇ ਹੱਕ ਦੇ ਵਿੱਚ ਕਦੇ ਦੇਖਦੇ ਹਾਂ। RSS ਦੀਆਂ ਜਿਹੜੀਆਂ ਐਂਟੀ ਪੰਥਕ ਐਕਟੀਵਿਟੀਜ਼ ਜਿਹੜੀਆਂ ਉਹਨਾਂ ਨੂੰ ਪੂਰੀ ਖੁੱਲੀ ਸ਼ਹਿ ਦਿੰਦੇ ਆ। ਦਿੱਲੀ ਦਰਬਾਰ ਲਈ ਅਸਲ 'ਚ ਉਹਨਾਂ ਨੂੰ ਪੰਜਾਬ ਦੀ ਜਿਹੜੀ ਸੱਤਾ ਹੈਗੀ ਆ, ਸ਼੍ਰੋਮਣੀ ਕਮੇਟੀ ਦੀ ਚੋਣ ਆ ਜਾਵੇ ਜਾਂ MLA ਦੀ MP ਦੀ ਚੋਣ ਆ ਜਾਵੇ, ਉਦੋਂ ਦਿੱਲੀ ਤੇ ਨਾਗਪੁਰ ਬੈਠੇ ਲੋਕਾਂ ਨੂੰ ਇਹੀ ਹੁੰਦਾ ਹੈਗਾ ਕਿ ਇੱਥੇ ਪੰਜਾਬ ਦੇ ਵਿੱਚ ਪੰਥਕ ਜਿਹੜੀ ਸ਼ਕਤੀ ਆ ਉਹ ਨਾ ਉਭਰੇ, ਉਹਦੀ ਥਾਂ ਦੇ ਉੱਤੇ ਸਾਡਾ ਹੱਥ ਚੌਕਾ ਜਿਹੜਾ ਬਣ ਕੇ ਵਿਚਰ ਰਿਹਾ ਬਾਦਲ ਪਰਿਵਾਰ ਆ ਉਹ ਵੀ ਇੱਥੇ ਛਾਇਆ ਰਹੇ। ਸੋ ਇਸ ਚੀਜ਼ ਦੇ ਲਈ ਆਪਾਂ ਨੂੰ ਸਾਰੀ ਜਿਹੜੀ ਵਿਉਂਤਬੰਦੀ ਆ ਨਵੇਂ ਸਿਰਿਓਂ ਸਿਰਜਣ ਦੀ ਲੋੜ ਹੈਗੀ ਆ ਕਿ ਇਸ ਫਰੰਟ ਦੇ ਉੱਤੇ ਜਿਹੜਾ ਕਿਵੇਂ ਆਪਣੀ ਇਸ ਚੀਜ਼ ਦਾ ਜਿਹੜਾ ਉਹਦਾ ਹੱਲ ਕਿਵੇਂ ਲੱਭਣਾ ਹੈਗਾ। ਯਤਨ ਜਿਹੜੇ ਨੇਗੇ ਉਹ ਕਈ ਸੱਜਣ ਕਰਦੇ ਨੇ ਆਪੋ ਆਪਣੇ ਤਰੀਕਿਆਂ ਦੇ ਨਾਲ, ਆਪੋ ਆਪਣੇ ਢੰਗ ਤਰੀਕਿਆਂ ਦੇ ਨਾਲ ਜਿਹੜੇ ਸਾਡੇ ਸਿੱਖ ਭਰਾ ਨੇਗੇ ਉਹ ਲੱਗੇ ਹੋਏ ਨੇ। ਪਰ ਪ੍ਰਕਾਸ਼ ਸਿੰਘ ਬਾਦਲ ਦੀ ਜਿੱਥੇ ਗੱਲ ਹੈਗੀ ਆ ਉਹ ਬਿਲਕੁਲ ਹੀ ਇੰਡੀਆ ਦੇ ਪੱਖ 'ਚ ਖੜੇ ਆ ਔਰ ਉਹਨਾਂ ਦਾ ਜਿਹੜਾ ਲਾਣਾ ਜਿਹਨੂੰ ਬਾਦਲ ਦਲ ਕਹਿੰਦੇ ਆ, ਬਾਦਲ ਕੇ ਕਹਿੰਦੇ ਆ, ਉਹਨਾਂ ਨੇ ਬਾਬਰਕਿਆਂ ਵਾਲਾ ਰੋਲ ਜਿਹੜਾ ਹੈਗਾ ਉਹ ਨਿਭਾਉਣ ਦੇ ਵਿੱਚ ਕਦੇ ਕੋਈ ਕਸਰ ਨਹੀਂ ਛੱਡੀ। ਓਕੇ ਤਾਂ ਵੀਰ ਜੀ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਖਾਲਿਸਤਾਨ ਤੋਂ ਬਗੈਰ ਜਿਹੜੀ ਸਿੱਖੀ ਹੈਗੀ ਉਸਦਾ ਘਾਣ ਹੋ ਜਾਏਗਾ, ਖਾਲਿਸਤਾਨ ਇਜ਼ ਦਾ ਓਨਲੀ ਸੋਲੂਸ਼ਨ। ਪਰ ਜਿਸ ਤਰ੍ਹਾਂ ਬਾਹਰ ਦੇ ਦੇਸ਼ਾਂ ਦੇ ਵਿੱਚ ਅਸੀਂ ਜਾਗਰੂਕ ਹੈਗੇ, ਸਾਨੂੰ ਪਤਾ ਲੱਗਦਾ ਕਿ ਖਾਲਿਸਤਾਨ ਇਜ਼ ਦੀ ਓਨਲੀ ਸੋਲੂਸ਼ਨ। ਪਰ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਬਹੁਤ ਸਾਰੀ ਸਾਡੀ ਜਵਾਨੀ ਹੈਗੀ ਉਹ ਨਸ਼ਿਆਂ ਦੇ ਵਿੱਚ ਉਹ ਆਦੀ ਹੋ ਚੁੱਕੀ ਆ, ਕਿਸਾਨ ਖੁਦਕੁਸ਼ੀਆਂ ਕਰ ਰਹੇ ਨੇ, ਪੜ੍ਹੇ ਲਿਖੇ ਬੱਚਿਆਂ ਦੇ ਕੋਲ ਜੌਬਸ ਨਹੀਂ ਹੈਗੇ, ਬੁਰਾ ਹਾਲ ਹੋ ਰਿਹਾ ਪੰਜਾਬ ਦਾ ਇਸ ਵੇਲੇ। ਐਂਡ ਅਸੀਂ ਲੋਕਾਂ ਨੂੰ ਕਿਸ ਤਰ੍ਹਾਂ ਦੱਸ ਸਕੇ ਕਿ ਖਾਲਿਸਤਾਨ ਇਜ਼ ਦੀ ਓਨਲੀ ਸੋਲੂਸ਼ਨ ਫॉर ਆਲ ਥੀਸ ਪੀਪਲ, ਤਾਂ ਕਿ ਖਾਲਿਸਤਾਨ ਦੇ ਅੰਦਰ ਸਭ ਕੁਛ ਸਹੀ ਹੋ ਸਕੇ। ਕਿਉਂਕਿ ਜਦੋਂ ਆਪਾਂ ਗੱਲ ਕਰਦੇ ਹੁੰਦੇ ਹਮੇਸ਼ਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ, ਜਿਸ ਤਰ੍ਹਾਂ ਹੁਣ ਖਾਲਿਸਤਾਨ ਦਾ ਜਦੋਂ ਰਾਜ ਆਏਗਾ ਇਹਨਾਂ ਲੋਕਾਂ ਨੂੰ ਕਾਫੀ ਪ੍ਰਾਪਤੀਆਂ ਪੈਦਾ ਹੋਣਗੀਆਂ। ਪਰ ਇਹ ਲੋਕ ਖਾਲਿਸਤਾਨ ਨੂੰ ਸਪੋਰਟ ਕਿਉਂ ਨਹੀਂ ਕਰਦੇ? ਅਸੀਂ ਖਾਲਿਸਤਾਨ ਪ੍ਰਤੀ ਇਹਨਾਂ 'ਚ ਅਵੇਅਰਨੈਸ ਕਿਉਂ ਨਹੀਂ ਜਗਾ ਸਕੇ? ਵਟ ਵੀ ਨੀਡ ਟੂ ਡੂ, ਸਾਨੂੰ ਕੀ ਕਰਨ ਦੀ ਜ਼ਰੂਰਤ ਹੈ? ਇਸ ਬਾਰੇ ਵੀ ਸਾਨੂੰ ਥੋੜ੍ਹੇ ਬਹੁਤੇ ਆਪਣੇ ਵਿਚਾਰ ਜ਼ਰੂਰ ਦਿਓ। ਮੈਂ ਸਮਝਦਾ ਹੈਗਾ ਵੀ ਜਦੋਂ ਅਸੀਂ ਕਿਸੇ ਸਮੱਸਿਆ ਨੂੰ ਸਮਝ ਲੈਂਦੇ ਹਾਂ ਤਾਂ ਫਿਰ ਉਹਦੀ ਉਸ ਟਾਈਮ ਅਸੀਂ ਅੱਧਾ ਕੰਮ ਕਰ ਲੈਂਦੇ ਹਾਂ, ਬਾਕੀ ਅੱਧਾ ਕੰਮ ਜਿਹੜਾ ਰਹਿ ਜਾਂਦਾ। ਇਹ ਇੱਕ ਸਮੱਸਿਆ ਹੈ। ਮੈਂ ਇਸ ਗੱਲ ਦੇ ਨਾਲ ਤੁਹਾਡੇ ਨਾਲ 100% ਸਹਿਮਤ ਹਾਂ ਕਿ ਪਿਛਲੇ 30 ਸਾਲਾਂ 'ਚ ਇਸ ਤੋਂ ਪਹਿਲਾਂ ਵੀ ਮਤਲਬ ਜਿਹੜਾ ਇੰਨਾ ਲੰਮਾ ਸਿੱਖਾਂ ਦਾ ਘਾਣ 1947 ਤੋਂ ਹੋ ਰਿਹਾ ਸੀ। ਤਾਂ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਬੜੀ ਵੱਡੇ ਪੱਧਰ ਤੇ ਉਹਨਾਂ ਨੇ ਐਡੀ ਵੱਡੀ ਸ਼ਹਾਦਤ ਵੀ ਅਕਾਲ ਤਖ਼ਤ ਸਾਹਿਬ ਤੇ ਦੇ ਦਿੱਤੀ ਔਰ ਉਹ ਗੱਲ ਸਿੱਖ ਨਾ ਸਮਝ ਸਕੇ, ਸ਼ਹਾਦਤ ਤੋਂ ਬਾਅਦ ਹੀ ਗੱਲ ਸਮਝ ਲੱਗੀ। ਤੇ ਹੁਣ ਫੇਰ ਜਿਹੜਾ ਹੈਗਾ ਪਿਛਲੇ 30 ਸਾਲ ਤੋਂ ਖਾਲਿਸਤਾਨ ਲੰਬੇ ਧਰਤੀ ਤੇ ਚੱਲ ਰਹੀ ਆ, ਤਾਂ ਅੱਜ ਦਾ ਦੌਰ ਜਿਹੜਾ ਸਾਡੇ ਸਾਹਮਣੇ ਆ ਉਹਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਵਿੱਚ ਗੈਪ ਆ ਉਹ ਹੈਗਾ ਖਾਲਿਸਤਾਨੀ ਵਿਚਾਰਧਾਰਾ ਅਤੇ ਆਮ ਸਿੱਖ ਦੇ ਵਿਚਾਲੇ ਇੱਕ ਗੈਪ ਆ। ਉਹ ਗੈਪ ਕੀ ਆ ਕਿ ਖਾਲਿਸਤਾਨ ਦੀ ਲੋੜ ਕਿਉਂ ਆ, ਖਾਲਿਸਤਾਨ ਕਿੱਥੇ ਬਣੂਗਾ, ਖਾਲਿਸਤਾਨ ਦੇ ਵਿੱਚ ਕੀ ਨਵਾਂ ਹੋਏਗਾ, ਖਾਲਿਸਤਾਨ ਸਿੱਖਾਂ ਲਈ ਕਿਵੇਂ ਬਿਹਤਰ ਹੋਏਗਾ, ਕੀ ਇਹ ਜਿਹੜੇ ਇਹਦੇ ਬਾਰੇ ਸ਼ੰਕੇ ਨੇ ਕਿ ਲਓ ਜੀ ਇਹ ਤਾਲਿਬਾਨਾਂ ਵਾਲਾ ਹਾਲ ਤਾਂ ਨਹੀਂ ਹੋਊਗਾ ਜੋ ਅਫਗਾਨਿਸਤਾਨ 'ਚ ਹੋਇਆ, ਇਹ ਜੀ ਆਰਥਿਕ ਤੌਰ ਤੇ ਮੁਲਕ ਕਿਵੇਂ ਚੱਲ ਪਾਊਗਾ। ਏਦਾਂ ਦੇ ਹਜ਼ਾਰਾਂ ਹੀ ਸਵਾਲ ਨੇ ਜਿਨ੍ਹਾਂ ਦਾ ਜਵਾਬ ਜਿਹੜਾ ਹੈ ਉਹ ਅੱਜ ਦੀ ਸਿੱਖ ਜਿਹੜੀ ਨੌਜਵਾਨ ਪੀੜ੍ਹੀ ਆ ਉਹਨੂੰ ਸਾਨੂੰ ਦੇਣਾ ਚਾਹੀਦਾ, ਦੇਣਾ ਪੈਣਾ। ਸੋ ਸਾਡੀ ਪਿਛਲੇ ਸਮੇਂ ਦੇ ਸੰਘਰਸ਼ ਦਾ ਜਿਹੜਾ ਦੌਰ ਸੀਗਾ ਉਸ ਦੌਰ ਦੇ ਵਿੱਚ ਖਾਲਿਸਤਾਨ ਦੀ ਗੱਲ ਕਰਨ ਵਾਲੇ ਬੰਦੇ ਨੂੰ ਸਿਰਫ ਇੱਕੋ ਸਮਝਿਆ ਜਾਂਦਾ ਸੀ ਕਿ ਉਹਦੇ ਕੋਲ ਤਾਂ AK-47 ਹੋਣੀ ਚਾਹੀਦੀ ਆ ਤੇ ਉਹ ਬਸ ਇਸ ਤਰ੍ਹਾਂ ਕਰੇ। ਪਰ ਅੱਜ ਜਿਹੜਾ ਨਵਾਂ ਯੁੱਗ ਸ਼ੁਰੂ ਹੋਇਆ, ਜਿਹੜਾ ਨਵਾਂ ਅੱਜ ਸੋਸ਼ਲ ਮੀਡੀਆ ਦਾ ਦੌਰ ਖਾਸ ਤੌਰ ਤੇ ਸ਼ੁਰੂ ਹੋਇਆ, ਇਸ ਦੌਰ ਦੇ ਵਿੱਚ ਮੀਡੀਆ ਦੇ ਇਸ ਦੌਰ ਦੇ ਵਿੱਚ ਸਿੱਖਾਂ ਨੇ ਬੜੀਆਂ ਵਧੀਆ ਜ਼ਿੰਮੇਵਾਰੀਆਂ ਨਿਭਾਉਣੀਆਂ ਸ਼ੁਰੂ ਕੀਤੀਆਂ ਨੇ। ਪਿਛਲੇ 5-7 ਸਾਲਾਂ ਦੇ ਸੋਸ਼ਲ ਮੀਡੀਆ ਦੇ ਦੌਰ ਵਿੱਚ ਹੀ ਅਸੀਂ ਬਹੁਤ ਕੁਛ ਦੇਖਿਆ ਵਾਪਰਦਾ ਔਰ ਖਾਲਿਸਤਾਨੀ ਵਿਚਾਰਧਾਰਾ ਨਾਲ ਜਿਹੜਾ ਲੋਕਾਂ ਦੀ ਕਲੀਅਰਟੀ ਹੋ ਰਹੀ ਆ, ਸਪਸ਼ਟਤਾ ਹੋ ਰਹੀ ਆ, ਉਹ ਵੀ ਇਸੇ ਦੌਰ ਦੀ ਹੀ ਜਿਹੜੀ ਹੈਗੀ ਦੇਣ ਆਪਾਂ ਸਮਝੀਏ। ਮੈਂ ਇਹ ਸਮਝਦਾ ਹੈਗਾ ਕਿ ਹਰ ਸਿੱਖ ਨੂੰ ਇਸ ਤਰ੍ਹਾਂ ਦੇ ਸਵਾਲ ਆਪਣੇ ਪਰਿਵਾਰਾਂ 'ਚ ਵਿਚਾਰਨੇ ਪੈਣਗੇ ਔਰ ਲਿਖਤਾਂ 'ਚ ਲੈ ਕੇ ਆਉਣਗੇ, ਟੈਲੀਵਿਜ਼ਨਾਂ ਤੇ ਰੇਡੀਓ ਦੇ ਉੱਤੇ ਸਪੈਸ਼ਲ ਟਾਕ ਸ਼ੋ ਹੋਣਗੇ। ਇਹ ਗੱਲ ਜਿੰਨਾ ਟਾਈਮ ਅਸੀਂ ਲੋਕ ਮਨਾਂ ਦੇ ਵਿੱਚ ਵਾੜ ਨਹੀਂ ਲੈਂਦੇ, ਹਰ ਬੰਦੇ ਨੂੰ ਜਦੋਂ ਸਪਸ਼ਟ ਹੋਏਗਾ ਕਿ ਖਾਲਿਸਤਾਨ ਉਹਦੇ ਲਈ ਕਿਵੇਂ ਠੀਕ ਰਹੇਗਾ, ਹਰ ਸਿੱਖ ਨੂੰ ਜਦੋਂ ਇਸ ਗੱਲ ਦੀ ਲੋੜ ਮਹਿਸੂਸ ਹੋਏਗੀ, ਉਦੋਂ ਹੀ ਅਸੀਂ ਇਸ ਅਗਲਾ ਜਿਹੜਾ ਹੈਗਾ ਕਦਮ ਆ ਉਹ ਪੱਕਣ ਵਿੱਚ ਸਮਰੱਥ ਹੋਵਾਂਗੇ। ਅੱਜ ਦੀ ਤਰੀਕ ਵਿੱਚ ਅਸੀਂ ਇਹ ਸਮਝੀਏ ਕਿ ਪਿਛਲੇ 30 ਸਾਲਾਂ ਦੇ ਦੌਰ ਦੇ ਵਿੱਚ ਇੱਕ ਪੀੜ੍ਹੀ ਜਿਹੜੀ ਸੀ, ਜਿਹੜੀ ਖਾਲਿਸਤਾਨ ਲਈ ਲੜੀ, ਜਿਹੜੀ ਜੂਝੀ, ਉਹਦੇ ਵਿੱਚੋਂ ਬਹੁਤ ਵੱਡਾ ਹਿੱਸਾ ਸ਼ਹੀਦੀਆਂ ਪਾ ਚੁੱਕੇ ਆ।
ਇੱਕ ਹਿੱਸਾ ਜੇਲ੍ਹਾਂ 'ਚ ਬੈਠਾ, ਕੁਛ ਬਚ ਬਚਾ ਕੇ ਬਾਹਰਲੇ ਮੁਲਕਾਂ ਨੂੰ ਭੱਜ ਗਏ ਔਰ ਕੁਛ ਇੱਥੇ ਮੈਦਾਨ ਦੇ ਵਿੱਚ ਉਸ ਵਿਰਾਸਤ ਨੂੰ ਅੱਗੇ ਤੋੜ ਰਹੇ ਨੇ। ਇਹਨਾਂ ਸਾਰੇ ਜਿਹੜੇ ਜੇਲ੍ਹਾਂ 'ਚ ਬੈਠੇ ਸਿੰਘ ਨੇ ਜਾਂ ਵਿਦੇਸ਼ਾਂ 'ਚ ਬੈਠੇ ਸਿੰਘ ਨੇ ਜਾਂ ਪੰਜਾਬ ਦੇ ਵਿਦੇਸ਼ ਇੱਥੇ ਜਿਹੜੇ ਕੰਮ ਕਰ ਰਹੇ ਐਕਟਿਵਿਸਟ ਹੈਗੇ ਆ, ਸਾਡੀ ਸਾਰਿਆਂ ਦੀ ਇੱਕ ਸਾਂਝੀ ਜ਼ਿੰਮੇਵਾਰੀ ਬਣਦੀ ਆ ਕਿ ਖਾਲਿਸਤਾਨੀ ਵਿਚਾਰਧਾਰਾ ਨਾਲ ਜੁੜੇ ਹੋਏ ਹਰ ਸਵਾਲ ਦਾ ਜਵਾਬ ਅਸੀਂ ਦੁਨੀਆ ਨੂੰ ਦੇਣ ਜੋਗੇ ਹੋਈਏ ਔਰ ਉਹ ਸਵਾਲ ਜਿਹੜੇ ਨੇ ਡੈਮੋਕ੍ਰੇਟਿਕਲੀ ਪੀਸਫੁਲੀ ਤਰੀਕੇ ਨਾਲ ਡਿਬੇਟਸ ਦੇ ਰਾਹੀਂ, ਡਿਸਕਸ਼ਨ ਦੇ ਰਾਹੀਂ ਲੋਕਸਭਾ ਦੇ ਵਿੱਚ ਵਾੜੀਏ, ਇਹਨਾਂ ਤੇ ਰੇਡੀਓ ਸਟੇਸ਼ਨਾਂ ਦੇ ਪ੍ਰੋਗਰਾਮ ਹੋਣ ਤਾਂ ਕਿ ਜਿਹੜਾ ਅੱਜ ਦਾ ਨੌਜਵਾਨ ਹੈਗਾ ਉਹਨੂੰ ਇਸ ਗੱਲ ਦੀ ਇੰਨੀ ਜ਼ਿਆਦਾ ਸਪਸ਼ਟਤਾ ਹੋਵੇ, ਉਹਨੂੰ ਕੋਈ ਸ਼ੰਕਾ ਹੀ ਨਾ ਹੋਵੇ। ਤੇ ਅੱਜ ਆਪਾਂ ਮੰਨੀਏ ਕਿ ਕਰੋੜਾਂ ਲੱਖਾਂ ਸ਼ੰਕੇ ਜਿਹੜੇ ਨੇ ਅੱਧਾ ਯੂਥ ਜਿਹੜਾ ਹੈਗਾ ਮਨ ਵਿੱਚ ਖਾਲਿਸਤਾਨ ਦੀ ਵਿਚਾਰਧਾਰਾ ਬਾਰੇ ਲਈ ਬੈਠਾ, ਜਿਹਦੇ ਬਾਰੇ ਅਜੇ ਅਸੀਂ ਰਿਸਪੌਂਡ ਪੂਰੇ ਤਰੀਕੇ ਨਾਲ ਨਹੀਂ ਕਰ ਪਾਏ, ਕਰਨਾ ਸਾਨੂੰ ਚਾਹੀਦਾ। ਬਿਲਕੁਲ ਬਿਲਕੁਲ ਵੀਰ ਜੀ ਇਹ ਤਾਂ ਅਸੀਂ ਖਾਲਿਸਤਾਨ ਸੰਬੰਧੀ ਗੱਲਬਾਤ ਕੀਤੀ। ਹੋਰ ਵੀ 2-3 ਮੁੱਦਿਆਂ ਦੇ ਉੱਪਰ ਅਸੀਂ ਤੁਹਾਡੇ ਕੋਲ ਵਿਚਾਰ ਲੈਣਾ ਚਾਹਾਂਗੇ। ਸਾਡੇ ਕੋਲ 4-5 ਮਿੰਟ ਰਹਿ ਗਏ ਨੇ। ਐਟ ਦੀ ਐਂਡ ਮੈਂ 2 ਕੁਐਸਚਨਸ ਉੱਪਰ ਤੁਹਾਡੇ ਵਿਚਾਰ ਲੈਣਾ ਚਾਹਾਂਗੀ। ਸਭ ਤੋਂ ਪਹਿਲਾਂ ਮੈਂ ਜਾਣਨਾ ਚਾਹਾਂਗੀ, ਜਿਸ ਤਰ੍ਹਾਂ ਪਿਛਲੇ ਦਿਨੀ ਕਾਫੀ ਮੀਡੀਆ ਦੇ ਵਿੱਚ ਫੇਮਸ ਹੋਇਆ ਸੀ, ਇੱਕ ਸੁਣਨ ਵਿੱਚ ਆਇਆ ਸੀ ਕਿਸ ਤਰ੍ਹਾਂ 3 ਨੌਜਵਾਨਾਂ ਨੇ, ਇੱਕ ਹੀ ਇਲਾਕੇ 3 ਨੌਜਵਾਨਾਂ ਨੇ ਨਸ਼ਾ ਕਰਕੇ, ਆਈ ਥਿੰਕ ਚਿੱਟੇ ਦਾ ਨਸ਼ਾ ਕਰਕੇ ਉਹਨਾਂ ਦੀ ਖੁਦਕੁਸ਼ੀ ਹੋ ਗਈ। ਦੇ ਵਰ ਵੈਰੀ ਯੰਗ, ਬਹੁਤ ਯੰਗ ਬੱਚੇ ਸੀਗੇ। ਅਸੀਂ ਚਾਹਾਂਗੇ ਕਿ ਉਹਨਾਂ ਬਾਰੇ ਵੀ ਥੋੜ੍ਹੀ ਜਿਹੀ ਜਾਣਕਾਰੀ ਸਾਡੇ ਦਰਸ਼ਕਾਂ ਨਾਲ ਸਾਂਝੀ ਕਰੋ, ਤਾਂ ਕਿ ਬਾਅਦ ਜਿਹੜੇ ਬੈਠੇ ਲੋਕ ਜਿਹੜੇ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਸਭ ਕੁਝ ਸਹੀ ਹੈਗਾ, ਉਹਨਾਂ ਨੂੰ ਪਤਾ ਲੱਗੇ ਕਿ ਪੰਜਾਬ ਦੀ ਕੀ ਸਿਚੁਏਸ਼ਨ ਹੈਗੀ, ਕਿਉਂ ਅਸੀਂ ਖਾਲਿਸਤਾਨ ਦੀ ਗੱਲ ਕਰਦੇ। ਇਹਨਾਂ ਬੱਚੇ ਬਾਰੇ ਵੀ ਸਾਨੂੰ ਥੋੜ੍ਹੀ ਜਾਣਕਾਰੀ ਦਿਓ। ਜਦੋਂ ਇਹ ਅਸੀਂ ਪੰਜਾਬ ਦੇ ਪੇਂਡੂ ਖੇਤਰਾਂ 'ਚ, ਸ਼ਹਿਰੀ ਖੇਤਰਾਂ 'ਚ ਨਿਗਾਹ ਮਾਰਦੇ ਹਾਂ ਤਾਂ ਇਹੋ ਜਿਹੀਆਂ ਘਟਨਾਵਾਂ ਬਹੁਤ ਆਮ ਹੋ ਗਈਆਂ ਨੇ। ਗੱਲ ਇਕੱਲੇ ਅੱਲੜ ਉਮਰ ਦੇ ਮੁੰਡਿਆਂ ਦੀ ਨਹੀਂ ਰਹੀ। ਸਾਡੀਆਂ ਬੱਚੀਆਂ, ਸਾਡੀਆਂ ਜਿਹੜੀਆਂ ਹੋਸਟਲਾਂ 'ਚ ਜਾਂ ਪੀਜੀ ਖਾਸ ਤੌਰ 'ਤੇ ਰਹਿੰਦੇ ਬੱਚੇ ਬੱਚੀਆਂ ਨੇ, ਉਹਨਾਂ ਬਾਰੇ ਸੋਚ ਕੇ ਮਨ ਜਿਹੜਾ ਹੈਗਾ ਕੰਬ ਉੱਠਦਾ ਕਿ ਇਹਨਾਂ ਸਾਰਿਆਂ ਨੂੰ ਇੱਕ ਟਾਰਗੇਟ ਬਣਾਇਆ ਜਾ ਰਿਹਾ। ਬਹੁਤ ਸਾਡੇ ਵੀਰ ਭਰਾ ਜਿਹੜੇ ਹੈਗੇ ਆ ਉਹ ਇਹਦੇ ਬਾਰੇ ਬੜੇ ਨੈਗੇਟਿਵ ਵਿਚਾਰ ਰੱਖਦੇ ਨੇ ਕਿ ਲਓ ਜੀ ਇਹ ਆਪ ਹੀ ਨਸ਼ੇ ਕਰ, ਉਹ ਆਪ ਕਰਦੇ ਨੇ, ਪਰ ਉਹਨਾਂ ਨੂੰ ਇਹ ਹਾਲਾਤ ਤੱਕ ਧੱਕ ਕੇ ਲੈ ਕੇ ਆਉਣ ਲਈ ਇੱਕ ਸਟੇਟ ਦੀ ਬੜੀ ਜਿਹੜੀ ਹੈਗੀ ਆ ਨੀਤੀ ਆ। ਉਸ ਨੀਤੀ ਦੇ ਤਹਿਤ ਉਹਨਾਂ ਸਾਰੇ ਬੰਦਿਆਂ ਦੀ ਸਪੋਰਟ ਕੀਤੀ ਜਾਂਦੀ ਹੈ, ਹਮਾਇਤ ਕੀਤੀ ਜਾਂਦੀ ਹੈ। ਮਾੜਾ ਮੋਟਾ ਡਰਾਮਾ ਜਿਹਾ ਵੀ ਕਰ ਲੈਂਦੇ ਆ ਕਦੇ ਰੋਕਣ ਦਾ, ਪਰ ਅਸਲ ਵਿੱਚ ਸਰਕਾਰ ਚਾਹੁੰਦੀ ਹੈ, ਸਟੇਟ ਚਾਹੁੰਦੀ ਹੈਗੀ ਆ ਕਿ ਜਿਹੜੀ ਅਗਲੀ ਸਾਡੀ ਪੀੜ੍ਹੀ ਹੈਗੀ ਆ ਉਹ ਨਸ਼ੇ ਕਰ ਕਰਕੇ ਮਰ ਜਾਵੇ। ਕਿਉਂਕਿ ਜਦੋਂ ਇੰਡੀਅਨ ਸਟੇਟ ਨੇ ਸਾਡੀ ਸਿੱਖ ਨੌਜਵਾਨੀ ਨੂੰ ਗੋਲੀਆਂ ਨਾਲ ਮਾਰਿਆ ਤਾਂ ਉਦੋਂ ਇਹਨਾਂ ਦੀ ਦੁਨੀਆ ਭਰ 'ਚ ਬਦਨਾਮੀ ਹੋਈ ਕਿ ਬੇਦੋਸ਼ੇ ਸਿੱਖਾਂ ਦਾ ਘਾਣ ਕਰ ਰਹੇ ਨੇ, ਅਣਛਤੀਆਂ ਨਸ਼ਾ ਬਣਾ ਕੇ ਸਾੜ ਰਹੇ ਨੇ। ਅੱਜ ਇਹਨਾਂ ਨੇ ਇਹ ਨਵਾਂ ਤਰੀਕਾ ਲੈ ਕੇ ਆਉਂਦਾ ਸਾਡੀ ਨਸ਼ਲਕੁਸ਼ੀ ਦਾ, ਔਰ ਪੰਜਾਬ ਦੇ ਪੇਂਡੂ ਖੇਤਰਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਮਾੜਾ ਹਾਲ ਆ। ਹਰ ਰੋਜ਼ ਸਵੇਰੇ ਉੱਠਣ ਸਾਰ ਅਸੀਂ 10-15 ਬੰਦਿਆਂ ਦੀਆਂ, ਨੌਜਵਾਨਾਂ ਦੀਆਂ ਏਦਾਂ ਦੀਆਂ ਗੱਲਾਂ ਮਿਲ ਲੈਂਦੀਆਂ ਨੇ। ਸੋਸ਼ਲ ਮੀਡੀਆ ਦਾ ਦੌਰ ਆ, ਮਿੰਟੋ ਮਿੰਟ ਦੇ ਵਿੱਚ ਸਾਰੀ ਗੱਲ ਲੋਕਾਂ ਦੇ ਸਾਹਮਣੇ ਆ ਜਾਂਦੀ ਹੈ ਕਿ ਆਹ ਫਲਾਣੇ ਥਾਂ ਤੇ। ਔਰ ਉਹਨਾਂ ਮੁੰਡਿਆਂ ਦੀਆਂ, ਉਹਨਾਂ ਕੁੜੀਆਂ ਦੀਆਂ ਜਿਹੜੀਆਂ ਉਮਰਾਂ ਦੇਖ ਕੇ ਮਨ ਨੂੰ ਆਪਣੇ ਆਪ ਨੂੰ ਆਉਂਦਾ ਹੈਗਾ ਕਿ ਕਿੱਥੇ ਕਿਹੋ ਜਿਹੀ ਅਵਸਥਾ ਦੇ ਵਿੱਚ ਖਾਲਸਾ ਪੰਥ ਜਿਹੜਾ ਹੈਗਾ ਫਸਿਆ ਹੋਇਆ। ਸਾਨੂੰ ਦੁਸ਼ਮਣ ਬਣੇ ਇਤਿਹਾਸ ਵਿੱਚ ਟੱਕਰੇ ਨੇ। ਗੁਰੂ ਘਰ ਲੈ ਕੇ ਹੁਣ ਤੱਕ ਬੜੇ ਵਿਰੋਧੀਆਂ ਨਾਲ ਸਾਡਾ ਵਾਹ ਪਿਆ, ਪਰ ਜਿੰਨਾ ਮਾੜਾ, ਘਟੀਆ ਤੇ ਘਿਨਾਉਣਾ ਜਿਹੜਾ ਦੁਸ਼ਮਣ ਸਾਨੂੰ ਇਸ ਵਾਰ ਟੱਕਰਿਆ, ਜਿਹਦੀਆਂ ਨੀਤੀਆਂ, ਜਿਹਦਾ ਜਿਹੜਾ ਵਰਕਿੰਗ ਸਟਾਈਲ ਇੰਨਾ ਘਿਨਾਉਣਾ ਕਿ ਇਹਦੇ ਬਾਰੇ ਗੱਲ ਕਰਦਿਆਂ ਸ਼ਰਮ ਆਉਂਦੀ ਹੈ। ਇਹ ਸਾਡੇ ਲਈ ਇੱਕ ਬੜਾ ਹੀ ਅਫਸੋਸਨਾਕ ਦੌਰ ਆ ਕਿ ਇੱਕ ਪਾਸੇ ਅਸੀਂ ਖਾਲਸੇ ਦੀ ਆਜ਼ਾਦੀ ਲਈ, ਖਾਲਿਸਤਾਨ ਦੇ ਆਪਣੇ ਘਰ ਦੀ ਸਿਰਜਣਾ ਲਈ ਲੱਗੇ ਹੋਏ ਹਾਂ, ਦੂਜੇ ਪਾਸੇ ਸਾਡੀ ਕੌਮ ਦਾ ਬਹੁਤ ਵੱਡਾ ਹਿੱਸਾ ਆਦਰ ਤਰੀਕਿਆਂ ਦੇ ਨਾਲ ਦੁਸ਼ਮਣ ਨੇ ਆਪਦੀ ਗ੍ਰਿਫਤ ਵਿੱਚ ਲਿਆ ਹੋਇਆ, ਨਿਸ਼ਾਨੇ ਤੇ ਲਿਆ ਹੋਇਆ। ਓਕੇ ਵੀਰ ਜੀ। ਤੇ ਵੀਰ ਜੀ, ਜਿਸ ਤਰ੍ਹਾਂ ਪਿਛਲੇ ਦਿਨੀ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਜੀ ਨੂੰ 21 ਸਾਲ ਦੇ ਬਾਅਦ ਪੈਰੋਲ ਮਿਲੀ ਹੈ ਤੇ ਭਾਈ ਗੁਰਦੀਪ ਸਿੰਘ ਖਹਿਰਾ ਜੀ ਨੂੰ 26 ਸਾਲ ਦੇ ਬਾਅਦ, ਇਹਨਾਂ ਦੋਵਾਂ ਬਾਰੇ ਤੁਸੀਂ 1-2 ਮਿੰਟ ਦੇ ਵਿੱਚ ਕੀ ਕਹਿਣਾ ਚਾਹੋਗੇ? ਤੁਸੀਂ ਕੀ ਇਹਨਾਂ ਨੂੰ ਮਿਲੇ ਹੋ? ਹਾਊ ਇਜ਼ देयर ਫੈਮਿਲੀ? ਇਹਨਾਂ ਦੀ ਸਿਹਤ ਕਿਵੇਂ ਹੈ? ਇਸ ਬਾਰੇ ਵੀ ਸਾਨੂੰ ਜਾਣਕਾਰੀ ਜ਼ਰੂਰ ਦਿਓ। ਦੋਨੇ ਵੀਰ ਬਾਹਰ ਆਏ ਨੇ, ਪੈਰੋਲ ਤੇ ਆਏ ਨੇ ਤੇ ਦੋਨੇ ਵੀਰ ਹੀ ਚੜ੍ਹਦੀ ਕਲਾ ਨੇ। ਮੈਂ ਭੁੱਲਰ ਸਾਹਿਬ ਦਾ ਘਰ ਇੱਥੇ ਮੇਰੇ ਘਰ ਦੇ ਨੇੜੇ ਹੀ ਆ। ਮੈਂ ਉਸ ਦੇ ਵਿੱਚ ਰਾਣੀ ਕਾ ਬਾਗ ਰਹਿੰਦਾ, ਇਹ ਰਣਜੀਤ ਐਵਨਿਊ ਰਹਿੰਦੇ ਨੇ। ਤੇ ਜਿਹੜਾ ਰਈਏ ਦੇ ਕੋਲ ਭਾਈ ਗੁਰਦੀਪ ਸਿੰਘ ਖਹਿਰੇ ਦਾ ਪਿੰਡ ਆ, ਮੈਂ ਉਹਨਾਂ ਦੇ ਕੋਲ ਜਾ ਕੇ ਵੀ ਆਇਆ, ਮਿਲ ਕੇ ਵੀ ਆਇਆ। ਤੇ ਅਕਸਰ ਹੀ ਭਾਈ ਪ੍ਰੋਫੈਸਰ ਸਾਹਿਬ ਨਾਲ ਹੁਣ ਬਣਦਾ ਚੜ੍ਹਦੀ ਕਲਾ ਨੇ। ਪਰ ਇੱਕ ਜਿਹੜੀ ਇੰਨੀ ਲੰਬੀ ਉਮਰ, ਜੇ ਕਿਸੇ ਨੂੰ 2 ਘੰਟੇ ਲਈ ਕਿਸੇ ਕਮਰੇ 'ਚ ਬੰਦ ਕਰ ਦਈਏ ਤਾਂ ਉਹਦੀ ਦੁਰਗਤੀ ਹੋ ਜਾਂਦੀ ਹੈ। ਇਹ ਯੋਧੇ ਸਾਡੇ 20-20, 25-25, 27 ਸਾਲ ਹੋ ਗਏ ਅੰਦਰ ਬੈਠਿਆ। ਔਰ ਖਾਸ ਤੌਰ ਤੇ ਪ੍ਰੋਫੈਸਰ ਭੁੱਲਰ ਦੀ ਜਿਹੜੀ ਮਾਨਸਿਕ ਅਵਸਥਾ ਹੈਗੀ ਆ, ਉਹ ਦਵਾਈ ਉਹਨਾਂ ਦੀ ਚੱਲਦੀ ਆ ਤੇ ਉਸ ਵਿੱਚ ਬੜਾ ਉਹਨਾਂ ਦਾ ਕਈ ਵਾਰੀ ਮਨ ਨੂੰ ਆਉਂਦਾ ਹੈਗਾ ਕਿ ਇਸ ਨੌਜਵਾਨ ਪ੍ਰੋਫੈਸਰ ਸਾਹਿਬ ਜਿਨ੍ਹਾਂ ਦੀ ਇੰਨੀ ਵੱਡੀ ਜਿਹੜੀ ਹੈਗੀ ਆ ਇੱਕ ਕ੍ਰੈਡੀਬਿਲਿਟੀ ਕੌਮ ਦੇ ਵਿੱਚ ਸਾਰੀ ਦੁਨੀਆ ਜਿਹੜੀ ਆ, ਉਹਨੂੰ ਉਸ ਚੀਜ਼ ਨੂੰ ਕੁਝ ਲੋਕ ਜਿਹੜੇ ਨੇ ਆਪਦੇ ਨਿੱਜੀ ਸਵਾਰਥਾਂ ਲਈ ਵਰਤਣ ਨੂੰ ਵੀ ਕਰਦੇ ਨੇ ਕਿ ਅਸੀਂ ਇਹਨਾਂ ਤੋਂ ਇਹ ਕਹਾਣੀਏ, ਆਹ ਕਹਾਣੀਏ। ਪਰ ਆਪਾਂ ਸਾਰਿਆਂ ਨੂੰ ਇੱਕ ਗੱਲ ਚੇਤੇ ਰੱਖਣੀ ਚਾਹੀਦੀ ਹੈ ਕਿ ਅੱਜ ਉਹ ਪੈਰੋਲ ਤੇ ਨੇ
ਤੇ ਪੈਰੋਲ ਤੇ ਨੇ, ਜਾਣੀ ਕਿ ਅਜੇ ਵੀ ਉਹ ਪੂਰੀ ਤਰ੍ਹਾਂ ਫਰੀ ਹੈਗੀ। ਸਾਡੇ ਲਈ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਜਾਂ ਕਿਸੇ ਵੀ ਹੋਰ ਸਿੱਖ ਜੁਝਾਰੂ ਦੀ ਉਹੀ ਗੱਲ ਉਹਦੇ ਦਿਲ ਦੀ ਗੱਲ ਮੰਨੀ ਜਾਣੀ ਚਾਹੀਦੀ ਆ, ਜਦੋਂ ਉਹ ਸਾਰੇ ਬੰਧਨਾਂ ਤੋਂ, ਸਾਰੇ ਜਿਹੜੇ ਇਸ ਤਰ੍ਹਾਂ ਦੇ ਚੱਕਰਾਂ ਤੋਂ ਆਜ਼ਾਦ ਹੋ ਕੇ ਆਪਣੇ ਦਿਲ ਦੀ ਗੱਲ ਕਰੇ ਕਿ ਇਸ ਗੱਲ ਬਾਰੇ ਜਾਂ ਕਿਸੇ ਗੱਲ ਬਾਰੇ ਕੀ ਸੋਚਦਾ। ਸੋ ਮੈਂ ਇਹ ਕਹਿਣਾ ਹੈਗਾ ਕਿ ਇਹਨਾਂ ਦੋਨਾਂ ਵੀਰਾਂ ਨਾਲ ਜਦੋਂ ਮੈਂ ਮਿਲਿਆ ਮੈਨੂੰ ਉਸ ਚੀਜ਼ ਦਾ ਅਹਿਸਾਸ ਹੋਇਆ ਕਿ ਸਾਡੀ ਪਿਛਲੀ ਪੀੜ੍ਹੀ ਨੇ ਆਪਦੇ ਆਪ ਨੂੰ ਕਿਵੇਂ ਕੌਮ ਦੇ ਹੱਕਾਂ ਦੇ, ਕੌਮ ਦੇ ਹਿੱਤਾਂ ਦੀ ਰਾਖੀ ਲਈ ਧਰਮ ਯੁੱਧ ਦੇ ਵਿੱਚ ਜਿਹੜਾ ਸੀਗਾ ਯੋਗਦਾਨ ਉਹ ਪਾਇਆ। ਉਹ ਸਾਰੇ ਜਿਹੜੇ ਅੱਜ ਦੇ ਨੌਜਵਾਨ ਖਾਸ ਤੌਰ ਤੇ ਸੋਸ਼ਲ ਮੀਡੀਆ ਦੇ ਰਾਹੀਂ ਸਾਡੀਆਂ ਗੱਲਾਂ ਦੇਖਦੇ, ਅੱਜ ਦੀ ਜਵਾਨੀ ਜਿਹੜੀ ਹੈਗੀ ਆ ਉਹ ਸਾਡੇ ਵੇਲਿਆਂ ਵਾਂਗੂ ਨਹੀਂ, ਸਾਡੇ ਵੇਲਿਆਂ ਦੇ ਬੜੇ ਹੋਰ ਤਰੀਕੇ ਦੇ ਸਾਧਨ ਸੀ, ਅੱਜ ਬੜਾ ਸੌਖਾ ਜਿਹਾ ਤਰੀਕਾ ਸਕਿੰਟਾਂ ਵਿੱਚ ਗੱਲ ਉੱਪਰ ਜਾਂਦੀ ਹੈ। ਸੋ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਸ਼ਕਲ ਨੂੰ ਆਪਦੇ ਦਿਮਾਗ ਦੇ ਵਿੱਚ ਵਸਾਈਏ ਔਰ ਭਾਈ ਗੁਰਦੀਪ ਸਿੰਘ ਖਹਿਰਾ ਦੀ ਜਿਹੜੀ ਚੜ੍ਹਦੀ ਕਲਾ ਉਹਨੂੰ ਵਸਾਈਏ ਕਿ ਕੌਮ ਲਈ ਸੇਵਾ ਕਰਨ ਦਾ, ਇਸ ਤਰ੍ਹਾਂ ਦੇ ਨਾਲ ਸੇਵਾ ਕਰਨ ਦਾ ਸਵਾਦ ਆਉਂਦਾ ਤਾਂ ਕਿ ਸਾਰੀ ਦੁਨੀਆ ਦਾ, ਦੁਨੀਆ ਭਰ ਦੇ ਵਿੱਚ ਪ੍ਰੋਫੈਸਰ ਭੁੱਲਰ ਦਾ ਜਿਹੜਾ ਨਾਂ ਔਰ ਵੀਰ ਗੁਰਦੀਪ ਸਿੰਘ ਖਹਿਰੇ ਦਾ ਜਿਹੜਾ ਨਾਂ ਉਹ ਸਾਰੇ ਸਿੱਖ ਘਰਾਂ ਦੇ ਵਿੱਚ ਜਿਹੜਾ ਹੈਗਾ ਜੇ ਉਹਦੀ ਚਰਚਾ ਹੋ ਰਹੀ ਹੈ ਕਿਉਂਕਿ ਉਹਨਾਂ ਨੇ ਧਰਮ ਲਈ, ਉਹਨਾਂ ਨੇ ਕੌਮ ਦੀ ਕੁਰਬਾਨੀ ਕੀਤੀ ਹੈ। ਆਓ ਆਪਾਂ ਸਾਰੇ ਰਲ ਮਿਲ ਕੇ ਇਹੋ ਜਿਹੇ ਹੋਰ ਜਿੰਨੇ ਵੀ ਵੀਰ ਬੈਠੇ ਆ ਉਹਨਾਂ ਦੀ ਚੜ੍ਹਦੀ ਕਲਾ ਲਈ ਜਿਹੜਾ ਹੈਗਾ ਹਮੇਸ਼ਾ ਯਤਨ ਕਰੀਏ। ਬਿਲਕੁਲ ਬਿਲਕੁਲ ਵੀਰ ਜੀ ਹੋਰ ਸਵਾਲਾਂ ਲਈ ਇਸ ਵੇਲੇ ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ TV 84 ਦੇ ਦਰਸ਼ਕਾਂ ਦੇ ਰੂਬਰੂ ਹੋ ਕੇ ਇਹਨਾਂ ਸਵਾਲਾਂ ਦੇ ਪੂਰੇ ਵੇਰਵੇ ਸਹਿਤ ਸਾਨੂੰ ਜਾਣਕਾਰੀ ਦਿੱਤੀ। ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।